ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 23 ਮਈ ਦਾ ਦਿਨ 1699 ਨੂਹ ਦੇ ਰੰਗੜਾਂ ਨੂੰ ਸਜ਼ਾ ਦੇਣ ਵਾਸਤੇ ਜੱਥਾ ਅਨੰਦਪੁਰੋਂ ਗਿਆ। 22 ਮਈ 1699 ਦੇ ਦਿਨ ਪੋਠੋਹਾਰ ਦੀ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਅਨੰਦਪੁਰ ਸਾਹਿਬ ਆਈ ਤਾਂ ਰਾਹ 'ਚ ਨੂਹ ਪਿੰਡ ਦੇ ਰੰਗੜਾਂ ਨੇ ਲੁੱਟ ਲਈ। ਇਨ੍ਹਾਂ ਸਿੱਖਾਂ 'ਚੋਂ ਬਹੁਤੇ ਅਜੇ ਪੌਲੀ ਨਹੀਂ ਸਨ, ਇਸ ਕਰਕੇ ਉਹਨਾਂ ਕੋਲ ਕਿਰਪਾਨਾਂ ਨਹੀਂ ਸਨ। ਉਹਨਾਂ ਦੀ ਹਾਲਤ ਵੇਖ ਕੇ ਗੁਰੂ ਸਾਹਿਬ ਨੇ ਅਗਲੇ ਦਿਨ 23 ਮਈ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਉਦੇ ਸਿੰਘ ਦੀ ਅਗਵਾਈ 'ਚ 100 ਸਿੰਘਾਂ ਨੂੰ ਨੂਹ ਦੇ ਲੁਟੇਰਿਆਂ ਨੂੰ ਸਜ਼ਾ ਦੇਣ ਵਾਸਤੇ ਭੇਜਿਆ। ਇਸ ਜੱਥੇ ਨੇ ਨੂਹ 'ਚ ਜਾ ਕੇ ਲੁਟੇਰਿਆਂ ਦਾ ਆਗੂ ਕੈਰੋਂ ਰਾਮ ਰੰਗੜ ਫੜ ਕੇ ਅਨੰਦਪੁਰ ਸਾਹਿਬ ਲੈ ਆਂਦਾ। ਉਸਨੇ ਗੁਰੂ ਸਾਹਿਬ ਦੇ ਪੈਰ ਫੜ ਲਏ ਤੇ ਅੱਗੇ ਤੋਂ ਪਾਪ ਨਾ ਕਰਨ ਦਾ ਪ੍ਰਣ ਕੀਤਾ। ਇਸ ਤੇ ਗੁਰੂ ਸਾਹਿਬ ਨੇ ਸੰਗਤਾਂ ਦੇ ਕਹਿਣ ਤੇ ਉਸ ਨੂੰ ਮੁਆਫ ਕਰ ਦਿੱਤਾ। 1924 ਕਰਤਾਰ ਸਿੰਘ ਬੇਦੀ ਮਹੰਤ ਨਰੈਣੂ ਦੀ ਮਦਦ ਕਰਨ ਦੇ ਜੁਰਮ ਦੀ ਮੁਆਫੀ ਮੰਗਣ ਵਾਸਤੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਇਆ। ਕਰਤਾਰ ਸਿੰਘ ਬੇਦੀ ਗੁਰੂ ਨਾਨਕ ਸਾਹਿਬ ਦੇ ਛੋਟੇ ਪੁੱਤਰ ਦੀ ਕੁਲ 'ਚੋਂ ਸੀ। ਪਹਿਲੋਂ ਤਾਂ ਇਸ ਨੇ ਉਦਾਸੀ ਮਤ ਚਲਾਇਆ ਹੋਇਆ ਸੀ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਇਹ ਸਿੱਖ ਬਣ ਗਏ ਸਨ। ਮਗਰੋਂ ਇਹਨਾਂ ਨੇ ਫਿਰ ਬ੍ਰਾਹਮਣੀ ਹਰਕਤਾਂ ਨੂੰ ਸ਼ੁਰੂ ਕਰ ਦਿੱਤਾ। ਇਹਨਾਂ 'ਚੋਂ ਖੇਮ ਸਿੰਘ ਬੇਦੀ ਦਾ ਸ਼ਰੇਆਮ ਹਿੰਦੂਆਂ ਦਾ ਹੱਥ ਹੁਕਾ ਬਣਿਆ ਹੋਇਆ ਸੀ। ਇਸੇ ਟੱਬਰ 'ਚੋਂ ਇੱਕ ਕਰਤਾਰ ਸਿੰਘ ਬੇਦੀ ਭਤੀਜਾ ਖੇਮ ਸਿੰਘ ਬੇਦੀ ਵੀ ਸੀ, ਜੋ ਗੁਰਦੁਆਰਿਆਂ ਤੇ ਕਾਬਜ਼ ਮਹੰਤਾਂ ਦਾ ਸਾਥ ਦਿੰਦਾ ਸੀ ਤੇ ਇਸ ਬਦਲੇ ਚੜਾਵੇ 'ਚੋਂ ਮਾਲ ਛਕਦਾ ਹੁੰਦਾ ਸੀ। ਮਹੰਤਾਂ 'ਚ ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਨੇ ਕਰਤਾਰ ਸਿੰਘ ਬੇਦੀ ਦੀ ਮਦਦ ਨਾਲ ਮਹੰਤਾਂ ਸਾਧੂਆਂ ਬੇਦੀਆਂ ਦਾ ਇੱਕ ਇਕੱਠ 12 ਨਵੰਬਰ 1920 ਦੇ ਦਿਨ ਅਖਾੜਾ ਸੰਗਲਵਾਲਾ ਨੇੜੇ ਦਰਬਾਰ ਸਾਹਿਬ ਅੰਮ੍ਰਿਤਸਰ 'ਚ ਕੀਤਾ। ਮਹੰਤ ਗੋਬਿੰਦ ਦਾਸ ਜਮਸ਼ੇਰ ਦੀ ਪ੍ਰਧਾਨਗੀ ਹੇਠ 53 ਮਹੰਤ ਇਸ ਇਕੱਠ 'ਚ ਸ਼ਾਮਲ ਹੋਏ। ਇਸ 'ਚ ਫੈਸਲਾ ਕੀਤਾ ਗਿਆ ਕਿ ਅਕਾਲੀਆਂ ਦਾ ਟਾਕਰਾ ਜ਼ੋਰ-ਸ਼ੋਰ ਨਾਲ ਕੀਤਾ ਜਾਵੇ। ਮਹੰਤ ਨਰੈਣ ਦਾਸ ਨੇ ਬੇਦੀ ਕਰਤਾਰ ਸਿੰਘ ਨਾਲ ਰਲ ਕੇ 60,000 ਰੁਪਏ ਇਕੱਠੇ ਕੀਤੇ ਤੇ ਲਾਹੌਰ ਤੋਂ ਹਫ਼ਤਾਵਾਰੀ ਸੰਤ ਸੇਵਕ ਅਖਬਾਰ ਸ਼ੁਰੂ ਕੀਤਾ। ਇਹ ਅਖਬਾਰ ਮੁਫਤ ਵੰਡਿਆ ਜਾਂਦਾ ਸੀ। 7 ਫਰਵਰੀ 1921 ਦੇ ਦਿਨ ਮਹੰਤ ਨੇ ਆਪਣੇ ਬੰਦਿਆਂ ਤੇ ਹਮਾਇਤੀਆਂ ਦਾ ਇੱਕ ਇਕੱਠ ਗੁਰਦੁਆਰਾ ਜਨਮ ਸਥਾਨ ਦੀ ਹਦੂਦ 'ਚ ਬਣਾਇਆ। ਇਹ 'ਚ ਉਸਨੇ ਲਿਆਂਦੇ ਗਏ ਸਾਰੇ ਗੁੰਡੇ ਤੇ ਕਾਤਲਾਂ ਤੋਂ ਇਲਾਵਾ ਨਨਕਾਣਾ ਸਾਹਿਬ ਦੇ ਭੱਟੀ ਮੁਸਲਮਾਨ ਬੇਦੀ ਕਰਤਾਰ ਸਿੰਘ ਕੂਕਾ ਮੰਗਲ ਸਿੰਘ ਤੇ ਹੋਰ ਕਈ ਬੰਦੇ ਸ਼ਾਮਲ ਕੀਤੇ। ਇਹਨਾਂ ਸਾਰਿਆਂ ਨੇ ਕਸਮਾਂ ਖਾਧੀਆਂ ਕਿ ਅਕਾਲੀਆਂ ਨਾਲ ਲੜਾਈ ਦੀ ਸੂਰਤ 'ਚ ਉਹ ਸਾਰੇ ਮਹੰਤ ਦਾ ਸਾਥ ਦੇਣਗੇ। 20 ਫਰਵਰੀ 1921 ਦੇ ਦਿਨ ਜਦ ਮਹੰਤ ਨੇ 200 ਦੇ ਕਰੀਬ ਸਿੱਖ ਮਾਰ ਦਿੱਤੇ ਤਾਂ ਉਹਨਾਂ ਵਾਸਤੇ ਹੋਏ ਸਮਾਗਮ 'ਚ ਸਿੱਖਾਂ ਨੇ ਗੁਰਮਤਾ ਕੀਤਾ ਕਿ ਕਰਤਾਰ ਸਿੰਘ ਬੇਦੀ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਤੇ ਅੱਗੇ ਤੋਂ ਉਸ ਨੂੰ ਸਾਰੇ ਕਰਤਾਰੂ ਬੇਦੀਨ ਕਿਹਾ ਕਰਨਗੇ। ਜਦ ਉਸ ਦੀ ਬਹੁਤ ਬੇਇੱਜ਼ਤੀ ਹੋਣ ਲੱਗ ਪਈ ਤਾਂ ਉਹ 23 ਮਈ 1924 ਦੇ ਦਿਨ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਇਆ ਤੇ ਭੁੱਲ ਬਖਸ਼ਾਈ ਉਸ ਨੂੰ ਸਖਤ ਸਜ਼ਾ ਲਾਈ ਗਈ। 23 ਮਈ 1987 ਦੇ ਦਿਨ ਭੁਪਿੰਦਰ ਸਿੰਘ ਪੁੱਤਰ ਉਜਾਗਰ ਸਿੰਘ ਸਾਰੰਗ ਢਾਡੀ, ਜੋ ਸਿਰਫ 15 ਸਾਲ ਦਾ ਸੀ, ਨੂੰ ਪੁਲਿਸ ਨੇ ਮੁਕਤਸਰ ਦੇ ਕੋਲ ਨਕਲੀ ਮੁਕਾਬਲੇ 'ਚ ਸ਼ਹੀਦ ਕੀਤਾ। 23 ਮਈ 1999 ਦੇ ਦਿਨ ਪੰਜਾਬ ਪੁਲਿਸ ਨੇ ਹਰਭਜਨ ਸਿੰਘ ਵਾਸੀ ਸੁਰ ਸਿੰਘ ਵਾਲਾ ਅੰਮ੍ਰਿਤਸਰ ਤੇ ਦਰਸ਼ਨ ਸਿੰਘ ਵਾਸੀ ਸ਼ੂਸ਼ਕ ਫਰੀਦਕੋਟ ਨੂੰ ਨਕਲੀ ਮੁਕਾਬਲੇ 'ਚ ਸ਼ਹੀਦ ਕੀਤਾ। 23 ਮਈ 1991 ਦੇ ਦਿਨ ਪੰਜਾਬ ਪੁਲਿਸ ਨੇ ਰਸ਼ਪਾਲ ਸਿੰਘ ਉਰਫ ਕਬੂਤਰ ਵਾਸੀ ਤੋਲਾ ਨੰਗਰ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ 'ਚ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 23 ਮਈ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।